ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। थैंक यू सो मच। जी डॉक्टर साहब, ਅੱਜ 29 ਦਸੰਬਰ 2014 14 ਪੋ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਅੱਜ ਦਾ ਕੋਈ ਸਿਆਸੀ ਮੁੱਦਾ। देखो वीकेंड क्योंकि इस वार 28 तरीक ਨੂੰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਸੀ। ਮੈਂ ਬੇਸ਼ੱਕ ਸੈਚਰਡੇ ਇੱਕ ਪਰਿਵਾਰਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੰਡੀਅਨੈਪੋਲਿਸ ਇੰਡੀਆਨਾ ਪਹੁੰਚਿਆ ਸੀ। ਦੋਵੇਂ ਪੰਥਕ ਪਰਿਵਾਰ ਜਿਨ੍ਹਾਂ ਚੋਂ ਇੱਕ ਵਰਜੀਨੀਆ ਤੋਂ ਇੱਕ ਡਾਲਸ ਟੈਕਸਸ ਤੋਂ ਲੰਬਾ ਸਮਾਂ ਦੋਨੋਂ ਹੀ ਪਰਿਵਾਰਾਂ ਦੀ ਪੰਥ ਪ੍ਰਤੀ ਕਾਫੀ ਕੰਟਰੀਬਿਊਸ਼ਨ ਹੈ। ਉਹਨਾਂ ਦੇ ਬੱਚੇ ਬੱਚੀ ਦੀ ਕੁੜਮਾਈ ਦਾ ਸਮਾਗਮ ਸੀ। ਸੋ ਦੋਨਾਂ ਪਰਿਵਾਰਾਂ ਦੀ ਚਾਹਤ ਸੀ ਕਿ ਮੈਂ ਪਾਰਟਿਸਿਪੇਟ ਕਰਾਂ ਜੀ। ਸੋ ਸੈਚਰਡੇ ਤਾਂ ਉਸ ਨਾਲ ਸੰਬੰਧਿਤ ਹੀ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਹੜੇ ਦੂਰ ਦੁਰਾਡਿਓਂ ਅਮਰੀਕਾ ਭਰ ਚੋਂ ਉੱਥੇ ਪਹੁੰਚੇ ਹੋਏ ਸਨ ਜੀ। ਐਤਵਾਰ ਦਾ ਮੁੱਖ ਦੀਵਾਨ ਜਿਹੜਾ ਹੈ ਉਹ ਉੱਥੋਂ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਗੁਰਸ਼ਬਦ ਪ੍ਰਕਾਸ਼ ਜਿਹੜਾ ਹੈ ਉਸ ਦੇ ਵਿੱਚ ਰੱਖਿਆ ਸੀ। ਬੜੀ ਵੱਡੀ ਗਿਣਤੀ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ ਔਰ ਲਗਭਗ ਸਵਾ ਘੰਟਾ ਸਾਨੂੰ ਸੰਗਤ ਦੇ ਨਾਲ ਸਿਰਫ ਇਤਿਹਾਸਕ ਕੌਂਟੈਕਸਟ ਹੀ ਨਹੀਂ ਜਿਹੜਾ ਉਸ ਪੀਰੀਅਡ ਦਾ ਜਿਹਦਾ ਇੱਕ ਇੱਕ ਸ਼ਬਦ ਲੂੰ ਕੰਡੇ ਖੜਾ ਕਰਦਾ ਹੈ, ਉਸ ਦੌਰ ਦਾ ਇੱਕ ਇੱਕ ਦ੍ਰਿਸ਼ ਜਿਹੜਾ ਹੈ ਉਹ ਸਾਨੂੰ ਤੁਰ ਅੰਦਰ ਝਾਕਣ ਤੇ ਮਜਬੂਰ ਕਰਦਾ ਹੈ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਸਿੱਖੀ ਦੀਆਂ ਨੀਹਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਪਤਾਲ ਵਿੱਚ ਰੱਖੀਆਂ ਨੇ ਔਰ ਸਾਨੂੰ ਇਹ ਸੋਚਣ ਤੇ ਵੀ ਮਜਬੂਰ ਕਰਦਾ ਹੈ ਕਿ ਅੱਜ ਅਸੀਂ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਉਂਦੇ ਹਾਂ ਅਸੀਂ ਕਿੱਥੇ ਖੜੇ ਜੀ। ਔਰ ਇਸ ਦੇ ਨਾਲ ਜਿਹੜਾ ਮੈਂ ਮਹਿਸੂਸ ਕਰਦਾ ਔਰ ਮੇਰਾ ਇਹ ਐਮਫੈਸਿਸ ਵੀ ਸੀ ਉਸ ਦੀਵਾਨ 'ਚ ਵੀ ਔਰ ਅਕਸਰ ਗੱਲਬਾਤ ਵੇਲੇ ਵੀ ਇਹ ਹੁੰਦਾ ਕਿ ਇੱਕ ਇਤਿਹਾਸ ਦੇ ਤੱਥ ਨੇ ਉਹਨਾਂ ਨੂੰ ਦੁਹਰਾਣਾ। ਉਹ ਹਰ ਕੋਈ ਦੁਹਰਾਉਂਦਾ ਹੈ। ਉਹ ਤਾਂ ਹੁਣ ਅੱਲਾ ਯਾਰ ਖਾਂ ਯੋਗੀ ਜਿਹਨੇ ਇਸ ਕਦਰ ਦੋਨੋਂ ਹੀ ਸਾਕਾ ਚਮਕੌਰ ਔਰ ਸਾਕਾ ਸਰਹੰਦ ਨੂੰ ਲਿਖਿਆ ਕਿ ਸਾਰੇ ਜਿਹੜੇ ਰਾਗੀ ਟਾਡੀ ਪ੍ਰਚਾਰਕ ਸਪੀਕਰ ਐਨਾਲਿਸਟ ਨੇ ਉੱਥੋਂ ਹੀ ਗੱਲ ਸ਼ੁਰੂ ਕਰਦੇ ਨੇ, ਉਹਦੇ ਨਾਲ ਹੀ ਮੁਕਾਣ ਤੱਕ ਹੁੰਦਾ ਹੈ ਕਿਉਂਕਿ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਡੂੰਘੀ ਗੱਲ ਉਹਨਾਂ ਨੇ ਕੀਤੀ ਜੀ। ਪਰ ਅਸੀਂ ਥੋੜੀ ਦੇਰ ਵਿਰਾਗ ਦੇ ਅਥਰੂ ਕੇਰ ਲਈਏ, ਸਾਹਿਬਜ਼ਾਦਿਆਂ ਨੂੰ ਆਪਣੀ ਯਾਦ 'ਚ ਲੈ ਆਈਏ, ਜਜ਼ਬਾਤੀ ਹੋ ਜਾਈਏ। ਉਹ ਤਾਂ ਜਦੋਂ ਅਸੀਂ ਕੋਈ ਹੋਰ ਵੀ ਜਿਹੜਾ ਭਾਵਕ ਡਰਾਮਾ ਦੇਖਦੇ ਹਾਂ ਜਾਂ ਭਾਵਕ ਫਿਲਮ ਦੇਖਦੇ ਹਾਂ ਉਦੋਂ ਵੀ ਅਸੀਂ ਜਜ਼ਬਾਤੀ ਹੁੰਦੇ ਹਾਂ। ਇਹ ਤਾਂ ਹਿਸਟਰੀ ਦੇ ਅਸਲੀ ਪਾਤਰ ਨੇ ਜੀ। ਪਰ ਜਿਹੜੇ ਕਲਪਤ ਪਾਤਰ ਵੀ ਹੁੰਦੇ ਨੇ, ਜੇ ਨੌ ਸੱਸ ਦੇ ਦਾ ਕੋਈ ਨਾਟਕ ਚੱਲ ਰਿਹਾ ਹੈ ਤੇ ਜਿੱਦਾਂ ਨੌ ਨੂੰ ਘਰੋਂ ਕੱਢਿਆ ਜਾਂਦਾ ਅੱਧਿਆਂ ਦੇ ਘਰ ਰੋਟੀ ਨਹੀਂ ਬਣਦੀ ਜੀ ਕਿ ਜੀ ਦੇਖੋ ਕਿੰਨਾ ਧੱਕਾ ਹੋ ਗਿਆ ਉਹਦਾ, ਹਾਲਾਂਕਿ ਪਤਾ ਹੁੰਦਾ ਵੀ ਘਰੋਂ ਨਿਕਲਣ ਦਾ ਵੀ ਉਹਨੇ 2 ਕਰੋੜ ਲਿਆ ਜੀ। ਉਹ ਤਾਂ ਉਹਦੀ ਐਕਟਿੰਗ ਦਾ ਹਿੱਸਾ ਹੈ ਤੇ ਜਿਹਨਾਂ ਕਹਾਣੀ ਲਿਖੀ ਹੈ ਉਹਨਾਂ ਨੇ ਵੀ ਉਸ ਨੂੰ ਰੋਚਕ ਬਣਾਉਣ ਦੇ ਲਈ ਉਹ ਸਾਰੇ ਤੱਤ ਕੱਢੇ ਨੇ। ਫਿਰ ਵੀ ਅਸੀਂ ਉਸ ਦਾ ਪ੍ਰਭਾਵ ਕਬੂਲਦੇ ਹਾਂ। ਇਸ ਲਈ ਜਿਹੜਾ ਕਥਾਨਾਂਕ ਹੈ ਜਾਂ ਕਹਾਣੀ ਹੈ ਜਾਂ ਨਾਟਕ ਹੈ ਉਹ ਜਾਂ ਨਾਵਲ ਹੈ ਉਹ ਆਪਣਾ ਪ੍ਰਭਾਵ ਛੱਡਦਾ ਜੀ। ਇੱਥੇ ਕਿਉਂਕਿ ਪਾਤਰ ਇਤਿਹਾਸਕ ਨੇ, ਸਾਡੇ ਨਾਲ ਇਤਿਹਾਸ ਔਰ ਹੋਂਦ ਦੋਨੋਂ ਹੀ ਉਹ ਸਿੱਖੀ ਦੇ ਨਾਲ ਜੁੜੇ ਹੋਏ ਨੇ। ਪਰ ਮੇਰਾ ਸਵਾਲ ਜਿਹੜਾ ਹੈ ਉਹ ਇਸ ਤੋਂ ਇੱਕ ਕਦਮ ਹਟ ਕੇ ਹੈ ਕਿ ਜੇ ਅਸੀਂ ਉਸ ਸਿਚੁਏਸ਼ਨ ਨੂੰ ਅਜੋਕੇ ਸੰਦਰਭ ਦੇ ਵਿੱਚ ਅਜੋਕੇ ਕੌਂਟੈਕਸਟ ਦੇ ਵਿੱਚ ਨਹੀਂ ਸਮਝਦੇ, ਉਸ ਪਿੱਛੇ ਲੁਕੇ ਹੋਏ ਸਿਧਾਂਤ ਨੂੰ ਨਹੀਂ ਸਮਝਦੇ ਔਰ ਅੱਜ ਆਪਣੇ ਸਿਧਾਂਤ ਤੋਂ ਭਗੌੜਾਪਨ ਨੂੰ ਨਹੀਂ ਸਮਝਦੇ ਤਾਂ ਫਿਰ ਇਹ ਮਹਿਜ਼ ਇੱਕ ਰਿਚੁਅਲ ਹੈ, ਇੱਕ ਰਸਮ ਹੈ, ਇੱਕ ਸਿਰਫ ਦਿਖਾਵਾ ਹੈ ਜਿਹੜਾ ਅਸੀਂ ਕਰ ਰਹੇ ਹਾਂ। ਹੁਣ ਜੇ ਇਹਦਾ ਸੰਕਲਪ ਜਾਂ ਇਸ ਦਾ ਸਿਧਾਂਤ ਤਾਂ ਜ਼ਾਹਰ ਹੈ ਕਿ ਸੱਚ ਦੇ ਰਸਤੇ ਤੇ ਤੁਰਦਿਆਂ ਪਰਿਵਾਰ ਵਿਛੋੜਾ ਹੋਏ, ਸਰਸਾ ਦਾ ਕੰਢਾ ਹੋਏ, ਚਮਕੌਰ ਦੀ ਗੜੀ ਹੋਏ, ਮਾਛੀਵਾੜੇ ਦਾ ਜੰਗਲ ਹੋਏ, ਖਿਦਰਾਣੇ ਦੀ ਢਾਬ ਹੋਏ, ਸਰਬੰਸ ਕੁਰਬਾਨ ਹੋਏ, ਸ਼ਹੀਦੀਆਂ ਮਿਲਣ, ਪਰ ਇਸ ਰਸਤੇ ਤੇ ਤੁਰਦਿਆਂ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਇੱਕ ਤਾਂ ਮੂਲ ਇਹ ਹੈ
ਕਿ ਕਦੇ ਵੀ ਰੱਬ ਨਾ ਭੁੱਲੇ। ਤੇ ਫਿਰ ਇਹ ਹੈ ਕਿ ਜਿੰਨਾ ਮਰਜ਼ੀ ਤਾਕਤਵਰ ਜ਼ਾਲਮ ਹੋਏ, ਜਿੰਨਾ ਮਰਜ਼ੀ ਉਹ ਤੁਹਾਡਾ ਨੁਕਸਾਨ ਵੀ ਕਰਦੇ, ਉਸ ਨੂੰ ਵੰਗਾਰਨ ਦੀ ਗੱਲ ਜਿਹੜੀ ਜ਼ਫਰਨਾਮੇ ਚੋਂ ਨਿਕਲਦੀ ਹੈ, ਜਿਹੜੀ ਇਸ ਵਿਸ਼ਵਾਸ ਨੂੰ ਕਿ ਭਾਈ ਤੂੰ 4 ਅੰਗਿਆਰੇ ਬੁਝਾਏ ਨੇ, ਜਿਹੜਾ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖਿਆ ਜੀ, ਪਰ ਖਾਲਸਾ ਜਿਹੜਾ ਭਾਂਬੜ ਹੈ ਉਹ ਅਜੇ ਬਾਕੀ ਹੈ। ਹੁਣ ਇਹ ਜਿਹੜਾ ਫੇਥ ਹੈ ਸੱਚ ਦੇ ਰਸਤੇ ਤੇ ਤੁਰਨ ਵਾਲਿਆਂ ਵਿੱਚ ਹੋਣਾ, ਔਰ ਫਿਰ ਜ਼ਾਲਮ ਨੂੰ ਉਸ ਦੀ ਬਣਦੀ ਸਜ਼ਾ ਦੇਣੀ ਔਰ ਉਸ ਸਿਸਟਮ ਨੂੰ ਬਦਲਣਾ। ਹੁਣ ਜੇ ਸਰਹੰਦ ਨੂੰ ਇੱਟਾਂ ਦਾ ਢੇਰ ਨਾ ਬਣਾ ਦਿੱਤਾ ਜਾਂਦਾ ਤੇ ਇਹ ਮਹਿਜ਼ ਇੱਕ ਉਸ ਕਿਸਮ ਦੀ ਜਿਹੜੀ ਹੈ ਜ਼ੁਲਮ ਦੀ ਕਹਾਣੀ ਹੁੰਦੀ ਜੋ ਜਿਹਾ ਜ਼ੁਲਮ ਸਦੀਆਂ ਤੋਂ ਹੋ ਰਿਹਾ ਸੀ। ਪਰ ਇਸ ਦਾ ਜਵਾਬ ਸੀ ਕਿ ਸਰਹੰਦ ਦੀ ਇੱਟ ਨਾਲ ਇੱਟ ਖੜਕਾਣਾ, ਮੁਗਲਿਆ ਰਾਜ ਦੀ ਜੜ ਪੁੱਟਣਾ ਔਰ ਸੱਚ ਹੱਕ ਇਨਸਾਫ ਦਾ ਰਾਜ ਸਥਾਪਿਤ ਕਰਨਾ ਜੀ। ਸੋ ਮੈਂ ਸਮਝਦਾ ਹਾਂ ਵੀ ਕਿਉਂਕਿ ਇਹ ਦਿਨ ਆਲਮੋਸਟ ਹੁਣ ਕਲੋਜ਼ਿੰਗ ਤੇ ਆ ਰਹੇ ਨੇ, ਹਰ ਪਾਸੇ ਜਿਹੜਾ ਚਰਚਾ ਹੋਈ ਹੈ ਇਸ ਵਾਰ ਮੈਂ ਦੇਖਿਆ ਵੀ ਚਾਰ ਸਾਹਿਬਜ਼ਾਦਾ ਸ਼ਾਇਦ ਫਿਲਮ ਦਾ ਅਸਰ ਹੈ ਕਿ ਬਹੁਤ ਸਾਰੀ ਥਾਵਾਂ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਪਾਰਟਿਸਿਪੇਸ਼ਨ ਕੀਤੀ ਹੈ। ਪਰ ਮੈਸੇਜ ਜਿਹੜਾ ਹੈ ਉਹ ਇਹੀ ਹੈ ਕਿ ਭਾਈ ਰਸਤਾ ਸੱਚ ਦਾ, ਮੁਸ਼ਕਲਾਂ ਆਉਣਗੀਆਂ ਤੇ ਜਿਨ੍ਹਾਂ ਨੇ ਜੇ ਉਦੋਂ ਚਮਕੌਰ ਦੀ ਗੜੀ ਤੇ ਸਰਹੰਦ ਦੀ ਕੰਧ ਸਾਨੂੰ ਨਹੀਂ ਸੀ ਭੁੱਲੀ ਔਰ ਅਸੀਂ ਮੁਗਲਿਆ ਰਾਜ ਦੀ ਸਫ ਵਲੇਟੀ ਸੀ, ਤੇ ਕੀ ਕਾਰਨ ਹੈ ਕਿ ਅੱਜ ਜੂਨ 84 ਦੀ ਨਸਲਕੁਸ਼ੀ, ਨਵੰਬਰ 84 ਦੀ ਨਸਲਕੁਸ਼ੀ, ਉਸ ਤੋਂ ਬਾਅਦ ਲਗਭਗ 10 ਸਾਲ ਜਿਹੜੀ ਹੈ ਇੱਕ ਪੂਰੀ ਜਵਾਨੀ ਦਾ ਘਾਣ, ਔਰ ਕਿਵੇਂ ਅੱਜ ਦੀ ਜਵਾਨੀ ਨੂੰ ਨਸ਼ਿਆਂ ਦੇ ਹਵਾਲੇ ਕਰ ਦੇਣਾ, ਕਿਵੇਂ ਅੱਜ ਵੀ ਜਿਹੜੇ 20-20 ਸਾਲ ਹੋ ਗਏ ਨੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੀ ਕਿੰਨੇ ਸਾਲ ਵੱਧ ਗੁਜ਼ਾਰ ਦਿੱਤੇ ਨੇ, ਉਹ ਜੇਲ੍ਹਾਂ 'ਚ ਡੱਕੇ ਹੋਏ ਨੇ। ਉਹਨਾਂ ਨੂੰ ਰਿਹਾ ਕਰਵਾਉਣ ਲਈ ਭਾਈ ਗੁਰਬਖਸ਼ ਸਿੰਘ ਅੱਜ 44-45 ਦਿਨ ਉਹਨਾਂ ਨੇ ਜਿਹੜਾ ਉਹ ਭੁੱਖੇ ਰਹਿ ਰਹੇ ਨੇ ਜੀ। ਤੇ ਜੇ ਅਸੀਂ ਇਸ ਕੰਟੈਂਪਰਰੀ ਪਾਰਟ ਨੂੰ, ਸਮਕਾਲੀ ਪਾਰਟ ਨੂੰ ਨਹੀਂ ਲੈਂਦੇ ਤਾਂ ਫਿਰ ਜਿਵੇਂ ਮੈਂ ਕਿਹਾ ਵੀ ਇਹ ਇੱਕ ਮਹਿਜ਼ ਰਿਚੁਅਲ ਹੈ। ਪਰ ਇੰਡੀਅਨੈਪਲਸ ਦੀਆਂ ਸਿੱਖ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਉਹ ਸਾਰੀ ਡਿਸਕਸ਼ਨ ਨੂੰ ਸੁਣਿਆ ਵੀ, ਉਸ ਤੋਂ ਬਾਅਦ ਵੀ ਕਾਫੀ ਲੰਬਾ ਵਕਤ ਜਿਹੜੀਆਂ ਨੇ ਵਿਚਾਰਾਂ ਹੋਈਆਂ। TV 84 ਦੇ ਹਵਾਲੇ ਨਾਲ ਕਾਫੀ ਉਤਸ਼ਾਹ ਹੈ, ਔਰ ਕਿਉਂਕਿ ਬੜੀ ਦੇਰ ਬਾਅਦ ਮੈਂ ਇੰਡੀਆਨਾ ਗਿਆ ਤੇ ਬਹੁਤ ਸਾਰਿਆਂ ਨੇ ਜਿਹੜਾ ਇਸ ਸਾਰੇ ਦੇ ਵਿੱਚ ਆਪਣਾ ਫੇਥ ਵੀ ਦਿਖਾਇਆ ਕਿ ਇੱਕ ਬੜਾ ਜ਼ਰੂਰੀ ਰੋਲ ਹੈ ਜਿਹੜਾ TV 84 ਪਲੇ ਕਰ ਰਿਹਾ। ਉਸ ਤੋਂ ਇਲਾਵਾ ਦੋਨੋਂ ਦਿਨ ਹੀ ਸੈਚਰਡੇ ਸ਼ਾਮ ਵੀ ਔਰ ਸੰਡੇ ਸ਼ਾਮ ਵੀ ਬਹੁਤ ਸਾਰੇ ਨੌਜਵਾਨ, ਕਿਉਂਕਿ ਇੰਡੀਆਨਾ 'ਚ ਹੁਣ ਇਸ ਵੇਲੇ ਕਾਫੀ ਵੱਡੀ ਸਿੱਖ ਪੋਪੂਲੇਸ਼ਨ ਹੈ, 3-4 ਗੁਰਦੁਆਰੇ ਨੇ, ਔਰ ਕੈਲੀਫੋਰਨੀਆ ਤੋਂ, ਨਿਊਯਾਰਕ ਤੋਂ ਬਹੁਤ ਸਾਰੇ ਜਿਹੜੇ ਵੀਰ ਨੇ ਉੱਥੇ ਮੂਵ ਹੋਏ ਨੇ, ਕਿਉਂਕਿ ਖਾਸ ਤੌਰ 'ਤੇ ਜਿਹੜੇ ਟਰੱਕਾਂ 'ਤੇ ਨੇ ਉਹਨਾਂ ਨੂੰ ਉਹ ਮਿਡਲ ਪੈਂਦਾ, ਇੱਧਰੋਂ ਜਾਂਦੇ ਆ ਵੀ ਉੱਧਰੋਂ ਆਉਂਦੇ ਆ ਵੀ। ਸੋ ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਤੋਂ ਕਈ 15-20 ਸਾਲ ਪਹਿਲਾਂ ਦੇ ਮਿਲੇ ਸੀ ਉਹ ਵੀ ਮਿਲਣ ਆਉਂਦੇ ਰਹੇ। ਸੋ ਲਗਭਗ ਦੋਵੇਂ ਦਿਨ ਇੱਕ ਜਿਹੜਾ ਮਾਹੌਲ ਪੂਰਾ ਪੰਥਕ ਬਣਿਆ ਰਿਹਾ ਜੀ, ਔਰ ਅਸੀਂ ਇਹ ਐਕਸਪੈਕਟ ਵੀ ਕਰਦੇ ਹਾਂ ਕਿ ਜਿੱਥੇ ਵੀ ਅਸੀਂ ਕੋਈ ਦਿਨ ਸੈਲੀਬ੍ਰੇਟ ਕਰੀਏ ਉੱਥੇ ਨਾਲ ਕਰੰਟ ਸਟਰਗਲ ਦੇ ਵਿੱਚ ਸਾਡੀ ਕੀ ਕੰਟਰੀਬਿਊਸ਼ਨ ਹੈ। ਔਰ ਇੰਡੀਆਨਾ ਜਾਣ ਕਰਕੇ ਜਿਹੜਾ ਅੱਜ ਪ੍ਰੋਟੈਸਟ ਸੀ ਖਾਸ ਤੌਰ ਤੇ ਨਿਊਯਾਰਕ, ਨਿਊ ਜਰਸੀ ਦੀਆਂ ਸਿੱਖ ਸੁਸਾਇਟੀਆਂ, ਗੁਰਦੁਆਰਿਆਂ ਵੱਲੋਂ 11 ਤੋਂ 2 ਵਜੇ ਤੱਕ ਇੰਡੀਅਨ ਕੌਂਸੂਲੇਟ ਦੇ ਬਾਹਰ ਰੱਖਿਆ ਹੋਇਆ, ਜਿਹੜਾ ਭਾਈ ਗੁਰਬਖਸ਼ ਸਿੰਘ ਹੋਰਾਂ ਦਾ ਮੁੱਦਾ ਹੈ ਸਿੰਘਾਂ ਦੀ ਰਿਹਾਈ ਜੀ, ਉਸ ਨੂੰ ਲੈ ਕੇ ਸੀ ਉਹਦੇ 'ਚ ਮੈਂ ਪਾਰਟਿਸਿਪੇਟ ਨਹੀਂ ਕਰ ਸਕਿਆ, ਪਰ ਸਾਡੀ TV 84 ਦੀ ਟੀਮ ਨੇ ਉਸ ਨੂੰ ਕਵਰ ਕੀਤਾ ਔਰ ਆਉਣ ਵਾਲੇ ਦਿਨਾਂ 'ਚ ਉਸ ਦੀ ਫੁਟੇਜ ਜਿਹੜੀ ਉਸ ਦੀ ਪੂਰੀ ਕਵਰੇਜ ਹੋਏਗੀ ਜੀ। ਇਸੇ ਤਰ੍ਹਾਂ ਜਿਹੜੀ ਚੇਨ ਹੰਗਰ ਸਟ੍ਰਾਈਕ ਆਟਵਾ ਦੇ ਵਿੱਚ ਚੱਲ ਰਹੀ ਹੈ ਉਸ ਦੀ ਕਵਰੇਜ ਵੀ ਜਿਹੜੀ ਹੈ ਅੱਧੇ ਘੰਟੇ ਦੇ ਲਗਭਗ ਸਾਨੂੰ ਮਿਲੀ ਹੈ, ਜਿਹੜੀ ਆਉਣ ਵਾਲੇ ਦਿਨਾਂ 'ਚ ਅਸੀਂ ਦਰਸ਼ਕਾਂ ਦੇ ਨਾਲ ਸ਼ੇਅਰ ਕਰਾਂਗੇ ਜੀ। ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਅੱਜ ਦੇ ਸਿਆਸੀ ਮੁੱਦੇ ਲਈ ਮੈਂ 2 ਇਸ਼ੂਜ਼ ਜਿਹੜੇ ਬੜੇ ਚਰਚਾ ਦੇ ਵਿੱਚ ਨੇ ਮੀਡੀਆ ਦੇ ਵਿੱਚ। ਇੱਕ ਮੈਂ ਸਮਝਦਾ ਹਾਂ ਵੀ ਜਦੋਂ ਕੋਈ ਐਫਰਟ ਸ਼ੁਰੂ ਕੀਤਾ ਜਾਂਦਾ ਹੈ ਜੀ, ਉਦੋਂ ਕੁਛ ਨੂੰ ਲੱਗ ਰਿਹਾ ਹੁੰਦਾ ਹੈ ਕਿ ਇਸ ਦਾ ਫਾਇਦਾ ਕੀ ਹੈ, ਕੁਛ ਨੂੰ ਲੱਗ ਰਿਹਾ ਹੁੰਦਾ ਹੈ ਕਿ ਇਹ ਸੰਭਵ ਨਹੀਂ ਹੈ, ਪਰ ਜਦੋਂ ਤੁਸੀਂ ਸਿਦਕ ਨਾਲ, ਵਿਸ਼ਵਾਸ ਨਾਲ ਤੁਰੇ ਰਹਿੰਦੇ ਹੋ ਤਾਂ ਫਿਰ ਉਸ ਦਾ ਰਿਜ਼ਲਟ ਵੀ ਜਨਰੇਟ ਹੁੰਦਾ ਹੈ, ਸਾਹਮਣੇ ਆਉਂਦਾ ਜੀ। ਸਿੱਖਸ ਫॉर ਜਸਟਿਸ ਨੇ ਕੁਝ ਵਰੇ ਪਹਿਲਾਂ ਜਦੋਂ ਇੱਕ ਮੁਹਿੰਮ ਸ਼ੁਰੂ ਕੀਤੀ
कि नवंबर 84 सिख दंगे नहीं ने, सिख नस्लकुशी है। तो लगता सी कि भाई हुण नानावती कमीशन की रिपोर्ट भी आ गई कि सारे खत्म हो गए, किन्ना कह कुछ मर गए, गवाह मर गए, किवें हो गया। पर जिस सिदक दिली नाल ये लगे रहे और काफला वड्डा हुंदा गया, होर भी ज्वाइन करते रहे और अज वो स्ट्रगल उस मुकाम ते पहुंची है। मैं जिवें इंडियनएपलिस जाण की गल की है, जांदियां मेरी फ्लाइट कनैक्टिंग फ्लाइट सी शार्लट तो नॉर्थ कैरोलाइना तो जी और जो ही मैं फ्लाइट चेंज ਲਈ दूजी फ्लाइट पर गया, उस पीरियड ਤੁਸੀਂ फोन ऑन कर लेंदे हो तो गुरपतवंत सिंह पन्नू होरां दी कॉल सी और उन्होंने मुबारकबाद दी। मैनू नहीं सी पता, मैं क्या जी किस गल की मुबारक दे रहे हो, जी कहते तुसीं खबर नहीं दे। मैं क्या नहीं, मैं फ्लाई कर रहे। तो उन्होंने कहा कि जी राजनाथ सिंह ने दिल्ली दे विच ये बयान दिता है, होम मिनिस्टर है भारत का, कि नवंबर 84 की ਜਿਹੜੇ ਨੇ ਉਹ दंगे नहीं सी, वो सिख नस्लकुशी सी। चलो मैं भी उन्होंने मुबारकबाद दिता है, पर फिर मैं अपने ठिकाने पहुँच के और हुण तक उस दे उत्ते एक्शन रिएक्शन बयान भी आए ने। जी सो मैं समझदा भी असीं ਜਿਹੜਾ ਇਹ ਇੱਕ ਸੰਘਰਸ਼ ਸੀ ਇਸ ਪਾਸੇ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਦਾ ਵੀ ਪੂਰਾ ਸਹਿਯੋਗ ਰਿਹਾ। ਉਹ ਪੈਟੀਸ਼ਨ ਹਿਊਮਨ ਰਾਈਟ ਕਮਿਸ਼ਨ ਨੂੰ ਐਡਰੈਸਡ ਸੀ, ਜਨੀਵਾ 'ਚ 1 ਮਿਲੀਅਨ ਦਸਤਖਤ ਹੋਏ, ਜਾਂ ਹੁਣ ਓਬਾਮਾ ਨੂੰ ਐਡਰੈਸਡ ਹੈ ਕਿ ਭਾਈ ਇਹ ਸਾਡੇ ਨਾਲ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਵਾਪਰੀ ਹੈ, ਜਾਂ ਅਕਾਲ ਤਖਤ ਸਾਹਿਬ ਤੋਂ ਇਸ ਸੰਬੰਧੀ ਆਇਆ ਜਿਹੜਾ ਸੰਦੇਸ਼ ਵੀ ਸੀ, ਉਹ ਵੀ ਇਸ ਲੌਬੀ ਤੋਂ ਬਾਅਦ ਹੀ ਆਇਆ ਸੀ ਕਿ ਭਾਈ ਇਹਨੂੰ ਕੋਈ ਸਿੱਖ ਦੰਗੇ ਨਾ ਕਹੇ। ਜੀ ਅੱਜ ਮੀਡੀਆ 'ਚ ਵੀ ਨਸਲਕੁਸ਼ੀ ਹੁੰਦਾ ਹੈ ਤੇ ਭਾਰਤ ਦਾ ਹੋਮ ਮਿਨਿਸਟਰ ਜਿਹੜਾ ਹੈ ਉਹ ਇਹ ਗੱਲ ਕਹਿਣ ਦੇ ਉੱਤੇ ਮਜਬੂਰ ਹੈ। ਔਰ ਇਹ ਜਿਹੜਾ ਟ੍ਰਿਬਿਊਨ ਦੀ ਹੈਡਲਾਈਨ ਹੈ 84 ਰਾਇਟਸ ਫॉर ਜੈਨੋਸਾਈਡ ਰਾਜਨਾਥ ਸਿੰਘ ਜੀ ਔਰ ਉਹਦੇ 'ਚ ਉਹਨੇ ਜਿਹੜੀ ਉਹਦੀ ਐਗਜ਼ੈਕਟ ਕੋਟ ਹੈ ਉੱਥੇ ਜਦੋਂ ਉਹਨੇ ਸਿੱਖ ਵਿਧਵਾਵਾਂ ਨੂੰ 5-5 ਲੱਖ ਰੁਪਏ ਦੇ ਚੈੱਕ ਜਿਹੜੇ ਨੇ ਉਹ ਵੰਡੇ ਨੇ, ਕਿਉਂਕਿ ਫਰਵਰੀ ਦੇ ਵਿੱਚ ਚੋਣਾਂ ਹੋਣ ਵਾਲੀਆਂ ਦਿੱਲੀ ਦੀਆਂ ਅਸੈਂਬਲੀ ਵਿਧਾਨ ਸਭਾ। ਸੋ ਇਹ ਵੀ ਲੁੱਕ ਫਾਰਵਰਡ ਕਰਦੇ ਨੇ ਕਿ ਵੀ ਕਿਵੇਂ ਹੁਣ ਸਿੱਖ ਵੋਟਾਂ ਬੜੀਆਂ ਕਰੂਸ਼ਲ ਨੇ ਕੁਛ, ਕਿਉਂਕਿ ਜਿਹੜੀਆਂ ਛੋਟੇ ਹਲਕੇ ਹੁੰਦੇ ਨੇ ਅਸੈਂਬਲੀਜ਼ ਦੇ ਉਹਦੇ ਹੀ ਤਾਂ ਕਈ ਵਾਰ ਬਹੁਤ ਥੋੜ੍ਹੀਆਂ ਵੋਟਾਂ ਹੀ ਜਿੱਤ ਹਾਰ ਦਾ ਫੈਸਲਾ ਕਰਦੀਆਂ। ਸੋ ਉਹਦੇ 'ਚ ਨੇ ਉਹਨਾਂ ਨੂੰ ਕਰਨ ਤੋਂ ਬਾਅਦ, ਚੈੱਕ ਦੇਣ ਤੋਂ ਬਾਅਦ ਫਿਰ ਬੜੇ ਭਾਵਕ ਅੰਦਾਜ਼ 'ਚ ਉਸ ਨੇ ਇਹ ਗੱਲ ਕਹੀ। ਪਹਿਲਾਂ ਤਾਂ ਉਸ ਨੇ ਇਹ ਕਿਹਾ ਕਿ ਜੀ ਮੈਂ ਜੋ ਵੀ ਹੋਇਆ ਅਸੀਂ ਕੁਛ ਕਰ ਹੀ ਨਹੀਂ ਸਕਦੇ, ਔਰ ਉਹਨੇ ਇਸ ਦਾ ਆਧਾਰ ਬਣਾ ਕੇ ਕਿਹਾ ਕਿ ਬਈ it was not riot but genocide instead, which is a black spot on the Indian culture and democracy। कि ਇਹ ਦੰਗੇ ਨਹੀਂ ਸੀ, ਇਹ ਨਸਲਕੁਸ਼ੀ ਸੀ ਜਿਹੜੇ ਕਿ ਭਾਰਤ ਦੇ ਸੱਭਿਆਚਾਰ ਤੇ ਲੋਕਤੰਤਰ ਦੇ ਉੱਤੇ ਕਾਲਾ ਧੱਬਾ। The pain of the kin of riot victims cannot be compensated by even paying crores of rupees। ਕਿ ਅਸੀਂ ਕਰੋੜਾਂ ਰੁਪਏ ਵੀ ਜਿਹੜੇ ਮਾਰੇ ਗਏ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦਈਏ, ਪਰ ਇਸ ਦੇ ਨਾਲ ਉਹਨਾਂ ਦੀ ਜਿਹੜੀ ਵੇਦਨਾ ਹੈ ਜਾਂ ਉਹਨਾਂ ਦਾ ਦਰਦ ਹੈ ਉਸ ਦਾ ਨਿਵਾਰਨ ਨਹੀਂ ਹੋ ਸਕਦਾ। ਔਰ ਜਿਹੜੀ ਚੰਗੀ ਗੱਲ ਰਹੀ ਮੈਂ ਸਮਝਦਾ ਕਿ ਵੀ ਇਹ ਵੀ ਸਿੱਖੀ ਰੈਜ਼ੀਲੀਅੰਸ ਹੈ, ਮਾਣ ਵੀ ਹੁੰਦਾ। ਹੁਣ ਜਿਹੜੀਆਂ ਭੈਣਾਂ ਜਿਹੜੀਆਂ ਬੱਚੀਆਂ 30 ਸਾਲ ਜਿਹਨਾਂ ਕਿਸੇ ਦਾ ਪਤੀ ਮਾਰਿਆ ਗਿਆ, ਪੁੱਤਰ ਮਾਰਿਆ ਗਿਆ, ਕਈਆਂ ਦੀਆਂ 3 ਜਨਰੇਸ਼ਨਾਂ, ਪਤੀ ਵੀ ਮਾਰ ਦਿੱਤਾ, ਪੁੱਤਰ ਵੀ ਮਾਰਤਾ, ਭਰਾ ਵੀ ਮਾਰ ਦਿੱਤਾ ਜੀ। ਉਹਨਾਂ ਦਾ ਇਹ ਕਹਿਣਾ ਸੀ the relatives of the riot victims who were present at the function said they didn't want compensation but punishment for the culprits। ਕਿ ਉਹਨਾਂ ਨੂੰ ਕੋਈ ਇਹ ਜਿਹੜਾ ਮੁਆਵਜ਼ਾ ਨਹੀਂ ਚਾਹੀਦਾ, ਉਹ ਤਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿਵਾਉਣਾ ਚਾਹੁੰਦੀਆਂ ਨੇ ਜੀ। ਔਰ ਹੁਣ ਕਿਉਂਕਿ ਇਸ ਗੱਲ ਨੂੰ ਜੇ ਭਾਰਤ ਦਾ ਹੋਮ ਮਿਨਿਸਟਰ ਐਡਮਿਟ ਕਰਦਾ ਹੈ ਪਬਲਿਕਲੀ ਕਿ ਇਹ ਜੈਨੋਸਾਈਡ ਹੈ, ਫਿਰ ਤਾਂ ਇੰਡੀਅਨ ਲਾਅ ਤੋਂ ਬਾਹਰ ਆ ਗਿਆ, ਫਿਰ ਤਾਂ ਇੰਟਰਨੈਸ਼ਨਲ ਜਿਹੜਾ ਪੈਰਾਮੀਟਰ ਹੈ ਲਾਅ ਦਾ ਉਹ ਅਪਲਾਈ ਹੁੰਦਾ। ਔਰ ਇਸ ਮੁੱਦੇ ਦੇ ਉੱਤੇ ਜਿਨ੍ਹਾਂ ਨੇ ਲੰਬਾ ਵਕਤ ਇਹਨਾਂ ਦੇ ਕੇਸ ਲੜੇ ਨੇ ਦਿੱਲੀ ਦੇ ਵਿੱਚ HS ਫੂਲਕਾ, ਭਾਵੇਂ ਅੱਜ ਕੱਲ੍ਹ ਉਹ ਆਮ ਆਦਮੀ ਪਾਰਟੀ 'ਚ ਨੇ, ਉਹਨਾਂ ਨੇ ਕਮੈਂਟ ਕੀਤਾ when the riots have been declared genocide by the Union Home Minister himself, the government should accordingly apply international genocide laws to punish the guilty। ਕਿ ਵੀ ਹੁਣ ਜੇ ਭਾਰਤ ਦੇ ਗ੍ਰਹਿ ਮੰਤਰੀ ਨੇ ਖੁਦ ਹੀ ਐਡਮਿਟ ਕਰ ਲਿਆ ਕਿ ਇਹ ਨਸਲਕੁਸ਼ੀ ਸੀ, ਤੇ ਫਿਰ ਜਿਹੜੇ ਅੰਤਰਰਾਸ਼ਟਰੀ ਕਾਨੂੰਨ ਨੇ, ਜੈਨੋਸਾਈਡ ਲਾਜ਼ ਨੇ ਇੰਟਰਨੈਸ਼ਨਲ, ਉਹ ਜਿਹੜੇ ਨੇ ਹੁਣ ਅਪਲਾਈ ਹੋਣੇ ਚਾਹੀਦੇ ਨੇ। ਔਰ ਮੈਂ ਸਮਝਦਾ ਹਾਂ ਵੀ ਇਸ ਮਾਮਲੇ 'ਚ ਮੈਂ ਆਮ ਆਦਮੀ ਪਾਰਟੀ ਨੂੰ ਜਿਹੜਾ ਮੁਬਾਰਕਬਾਦ ਦਿਆਂਗਾ ਕਿ ਉਹਨਾਂ ਨੇ ਇੱਕ ਬੜਾ ਜਿਹੜਾ ਨੁਕਤਾ ਹੁਣ ਇਹ
ਕਾਂਗਰਸ ਨੇ ਜੈਨੋਸਾਈਡ ਕੀਤਾ ਇਹ ਕਹਿ ਕੇ ਇਹਨਾਂ ਨੇ ਵੇਚਣਾ ਸੀ ਦਿੱਲੀ 'ਚ। ਬਾਦਲ ਕੇ ਔਰ ਦੂਜਿਆਂ ਦੇ ਵੀ ਬਿਆਨ ਇਹਦੇ ਤੇ ਆ ਗਏ, ਹੋਰਨਾਂ ਦੇ ਵੀ ਆ ਜਾਣਗੇ, ਜਿੰਨੇ ਥੱਲੇ ਬੱਚੇ ਜਮੂਰੇ ਹੁੰਦੇ ਨੇ। ਜੀ ਕੁੱਤੇ ਬੋਲਦਾ ਵੱਡਾ, ਉਹ ਫਿਰ ਥੱਲੇ ਜਮੂਰੇ ਹੁੰਦੇ ਨੇ, ਫਿਰ ਥੱਲੜੇ ਜਮੂਰੇ ਸਾਰੇ ਟੈਂ 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 ਟਰੈਂ ਟਰੈਂ ਜਿਵੇਂ ਡੱਡੂ ਬੋਲਦੇ ਆ, ਉਹ ਸ਼ੁਰੂ ਹੋ ਜਾਂਦਾ ਕੰਮ। ਜੀ ਤੇ ਕਿਉਂਕਿ ਉਹ ਡੋਗਰਿਆਂ ਦੇ ਉੱਤੇ ਕਿਸ ਕਿਸਮ ਦੇ ਥਰੜੇ ਸਾਰੇ ਨੇ। ਉਹ ਪਿਆਰਾ ਸਿੰਘ ਨਿਰਚਲ ਦੇ ਇੱਕ ਮੈਂ ਕੋਟ ਕਰਦਾ ਹੁੰਦਾ ਕਿ ਵੀ ਇੱਕ ਨਹੀਂ, ਦੋ ਨਹੀਂ, 4 ਡੋਗਰੇ, ਕੌਮ ਵਿੱਚ ਕਈ ਨੇ ਹਜ਼ਾਰ ਡੋਗਰੇ, ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ, ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ। ਫਿਰ ਸਾਰੇ ਡੋਗਰੇ ਟਰੈਂ 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 ਕਰਦੇ ਨੇ ਜੀ। ਸੋ ਉਹਦੇ ਚ ਲੇਕਿਨ ਇਹ ਜਿਹੜੇ ਜਰਨਲਿਸਟ ਨੇ ਇਸ ਸਾਰੇ ਮੁੱਦੇ ਤੱਕ ਅੱਗੇ ਖੜਨ ਦੇ ਲਈ ਚਿਦੰਬਰਮ ਦੇ ਵੱਲ ਜੁੱਤੀ ਵਗਾਈ ਸੀ ਜਰਨੈਲ ਸਿੰਘ, ਜਿਹਨੇ ਆਪਣੀ 16-17 ਸਾਲ ਦੀ ਜਿਹੜੀ ਹੈ ਉਹ ਨੌਕਰੀ ਵੀ ਗਵਾਈ, ਔਰ ਅੱਜ ਵੀ ਪੂਰੀ ਉਹ ਹਿੰਮਤ ਦੇ ਨਾਲ ਜਿਹੜਾ ਉਹ ਖੜਾ ਹੈ। ਉਹਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ, ਲਾਸਟ ਟਾਈਮ ਉਹ ਐਮਪੀ ਦੀ ਸੀਟ ਲੜੀ, ਭਾਵੇਂ ਹਾਰ ਗਿਆ, ਹੁਣ ਵੀ ਉਹਨੂੰ ਜਿਹੜੀ ਹੈ ਉਹਨਾਂ ਨੇ ਐਮਐਲਏ ਦੀ ਟਿਕਟ ਦਿੱਤੀ ਆਮ ਆਦਮੀ ਪਾਰਟੀ। ਉਹਨੇ ਬੜੀ ਪਤੇ ਦੀ ਗੱਲ ਕਹੀ, ਔਰ ਇਹ ਵੀ ਟ੍ਰਿਬਿਊਨ ਦੀ ਖਬਰ ਹੈ 84 ਆਮ ਆਦਮੀ ਪਾਰਟੀ ਵਾਂਟਸ ਬੀਜੇਪੀ ਆਰਐਸਐਸ ਲੀਡਰਸ ਬੁੱਕਡ ਟੂ। ਹੁਣ ਇਹ ਗੱਲ ਬੜੀ ਇੰਪੋਰਟੈਂਟ ਹੈ। ਹੁਣ ਉਹਨਾਂ ਨੇ ਤਾਂ ਜੈਨੋਸਾਈਡ ਵੀ ਕਹਿ ਦਿੱਤਾ, ਉਹ ਤਾਂ ਵੋਟਾਂ ਦੇਖੀਆਂ ਜਾਂ ਅਕਾਲੀਆਂ ਨੂੰ ਵੀ ਮੌਕਾ ਬਣ ਗਿਆ ਜੀ ਕਾਂਗਰਸ ਨੇ ਕੀਤਾ, ਪਰ ਉਹ ਬੜੀ ਫੈਕਟਸ ਨਾਲ ਉਹਨੇ ਗੱਲ ਕੀਤੀ। ਉਹਨੇ ਕਿਹਾ ਇਹ ਇਕੱਲਾ ਕਾਂਗਰਸ ਦਾ ਕੰਮ ਨਹੀਂ ਹੈ। ਹੁਣ ਜਦੋਂ ਇਹ ਜੈਨੋਸਾਈਡ ਮੰਨ ਲਿਆ ਤੇ ਜਿਹੜੇ ਹੁਣ ਬੀਜੇਪੀ ਦੇ ਔਰ ਆਰਐਸਐਸ ਦੇ ਲੋਕ, ਔਰ ਇਹ ਫੈਕਟ ਬਹੁਤ ਘੱਟ ਬਾਹਰ ਆਉਂਦਾ ਜਦੋਂ ਹੁੰਦਾ ਕਾਂਗਰਸ ਦੀ ਗੱਲ ਹੁੰਦੀ। ਕਾਂਗਰਸ ਨੇ ਤਾਂ ਕੀਤਾ ਹੀ ਕੀਤਾ ਹੈ। ਰਾਜੀਵ ਗਾਂਧੀ ਉਹਨਾਂ ਦਾ ਜਿਹੜਾ ਸਰਗਣਾ ਸੀ ਉਹ ਸਾਰਿਆਂ ਨੂੰ ਡਾਇਰੈਕਟ ਕਰਨ ਵਾਲਾ, ਪਰ ਆਰਐਸਐਸ ਬੀਜੇਪੀ ਨੇ ਕੋਈ ਘੱਟ ਨਹੀਂ ਕੀਤਾ ਹੈ। ਔਰ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਜਰਨੈਲ ਸਿੰਘ ਹੋਰਾਂ ਨੇ, ਉਹਨਾਂ ਨੇ ਇਹ ਕਿਹਾ ਕਿ ਜੀ ਸੈਵਰਲ ਬੀਜੇਪੀ ਲੀਡਰਸ, ਨਹੀਂ ਉਸ ਤੋਂ ਪਹਿਲਾਂ ਮੈਂ ਹੀ ਕਲੇਮਡ, ਉਹਨਾਂ ਨੇ ਕਿਹਾ ਕਿ ਸੀਨੀਅਰ ਆਮ ਆਦਮੀ ਪਾਰਟੀ ਲੀਡਰ ਜਰਨੈਲ ਸਿੰਘ who contested the Lok Sabha elections from Delhi alleged that 49 BJP and RSS workers were named in 14 FIRs registered between 1992 and 1994 ਕਿ 1992 ਤੋਂ 1994 ਤੱਕ ਜਿਹੜੀਆਂ 14 ਫਸਟ ਇਨਫੋਰਮੇਸ਼ਨ ਰਿਪੋਰਟਸ ਪੁਲਿਸ ਸਟੇਸ਼ਨਾਂ ਰਜਿਸਟਰ ਹੋਈਆਂ, ਉਹਦੇ ਚ 49 ਬੀਜੇਪੀ ਤੇ ਆਰਐਸਐਸ ਦੇ ਵਰਕਰ ਸੀ। He claimed the cases were registered following the recommendations of Jain Agarwal committee that was formed to examine the affidavits filed by right victims before various pro panels। ਉਹਨਾਂ ਨੇ ਕਿਹਾ ਜੀ ਇਹ ਜਿਹੜੀ ਜੈਨ ਅਗਰਵਾਲ ਕਮੇਟੀ ਹੈ ਉਹਨਾਂ ਨੂੰ ਦੋਸ਼ੀ ਮੰਨਿਆ ਸੀ, ਔਰ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਜਿਹੜੇ ਨੇ ਉਹ FIR ਲਿਖੀ ਗਈ ਸੀ। Several BJP leaders and RS workers were involved in the genocide. A number of cases have been closed which should be reopened so that action can be taken against the culprits। ਉਹਨਾਂ ਕਿਹਾ ਜੀ ਜਿਹੜੇ ਬੰਦ ਕੀਤੇ ਨੇ ਕੇਸ ਜੀ ਉਹ ਖੋਲੋ, ਕਿਉਂਕਿ ਆਰਐਸਐਸ ਔਰ ਬੀਜੇਪੀ ਵਾਲੇ ਜਿਹੜੇ ਨੇ 49 ਉਹਨਾਂ ਦੇ ਖਿਲਾਫ FIRs ਨੇ। He said it was yet to be ascertained how many of these BJP and RSS men were still alive। ਉਹਨਾਂ ਕਿਹਾ ਹੋ ਸਕਦਾ ਕੁਝ ਮਰ ਵੀ ਗਏ ਹੋਣ, ਪਰ ਜਿਹੜੇ ਜਿਉਂਦੇ ਨੇ ਉਹਨਾਂ ਦੇ ਖਿਲਾਫ ਜਿਹੜਾ ਫਿਰ ਉਹਨਾਂ ਨੇ ਡੀਟੇਲ ਦਿੱਤੀ ਹੈ ਵੀ ਕਿੱਥੇ FIRs ਨੇ। ਉਹਨਾਂ ਨੇ most of these FIRs were registered as Sri Nivaspuri police station in South Delhi। The complainants mostly were from Harinagar, Sunlight Colony and Bhagwan Nagar areas of Delhi। ਉਹਨਾਂ ਨੇ ਆਇਡੈਂਟੀਫਾਈ ਕੀਤੇ ਵੀ ਆਹ ਇਲਾਕੇ ਨੇ ਜਿੱਥੋਂ ਦੇ RSS ਔਰ BJP ਵਾਲੇ ਇਨਵੋਲਵ ਸੀ, ਔਰ ਉਹਨਾਂ ਨੇ ਫਿਰ ਅੱਗੋਂ ਨਾਂ ਵੀ ਦਿੱਤੇ ਨੇ ਕਿ some of the prominent Delhi BJP and RSS workers against whom cases were registered included then Jain Mahasabha Ashram President Ram Kumar Jain, Ramchandar Gupta, Ratan Lal, Gyan Lal Jain, Chandra Sen, Pradeep Kumar Jain, Hansraj Gupta, Babu Lal, Ved Mahajan Sharma, Padam Kumar Jain and Suresh Chand। और उन्होंने कहा he said most of these people were arrested and charge sheeted। जी इवन ਮੈਨੂੰ ਵੀ ਨਹੀਂ ਸੀ ਇਹ ਫੈਕਟ ਪਤਾ ਕਿ ਵੀ ਇੰਨਾ ਵੱਡਾ ਨੰਬਰ ਹੈ। ਇੱਕ ਦੋ ਦੇ ਨਾਂ ਤਾਂ ਆਉਂਦੇ ਰਹੇ ਕਿ ਵੀ ਇਹਨਾਂ ਦੇ ਖਿਲਾਫ FIRs ਨੇ, ਇਹਨਾਂ ਦੇ ਖਿਲਾਫ ਚਾਰਜ ਸ਼ੀਟ ਹੋਇਆ ਔਰ ਇਹ ਅਰੈਸਟ ਹੋਏ। ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹ ਜਿਹੜਾ ਜਦੋਂ ਹੁਣ ਜੈਨੋਸਾਈਡ ਡਿਕਲੇਅਰ ਕਰ ਹੀ ਦਿੱਤਾ ਤੇ ਹੁਣ ਜਿਹੜਾ ਇਹਨਾਂ ਨੂੰ ਵੀ ਇਸ ਦੇ ਲਈ ਜਵਾਬਦੇਹ ਬਣਾਇਆ ਜਾਏ। ਮੈਂ ਸਮਝਦਾ ਵੀ ਇਹ ਬੜਾ ਇੰਪੋਰਟੈਂਟ ਨੁਕਤਾ ਹੈ, ਔਰ ਇਹ ਸਾਡੇ ਉਹਨਾਂ ਵੀਰਾਂ ਭੈਣਾਂ ਨੂੰ ਵੀ ਜਿਹੜੇ ਸਮਝਦੇ ਨੇ ਕਿ ਵੀ ਕੱਲਾ ਜਿਹੜਾ ਕਾਂਗਰਸ ਦਾ ਰੋਲ ਸੀ, ਕਿਉਂਕਿ ਮੈਂ ਇੱਕ ਕਿਤਾਬ ਸਫ਼ਰ ਦੇ ਵਿੱਚ ਆਉਂਦਿਆਂ ਵੀ ਪੜ੍ਹਦਾ ਰਿਹਾ,
ਉਹ ਯੂਪੀ ਬੇਸਡ ਇੱਕ ਸਿੱਖ ਆਥਰ ਨੇ ਲਿਖੀ ਹੈ। ਹੁਣ ਜਦੋਂ ਅਸੀਂ ਗੱਲ ਇਧਰ ਦੀ ਕਰਦੇ ਹਾਂ, ਯੂਪੀ ਦੇ ਵਿੱਚ ਕਿਵੇਂ ਕਲਿਆਣ ਸਿੰਘ ਜਿਹੜਾ ਚੀਫ ਮਿਨਿਸਟਰ ਸੀ ਬੀਜੇਪੀ ਦਾ, ਉਹਦੇ ਵੇਲੇ ਬਾਬਰੀ ਮਸਜਿਦ ਤਾਂ ਢਾਈ ਗਈ, ਇਹ ਤਾਂ ਬਹੁਤਿਆਂ ਨੂੰ ਪਤਾ ਹੈ। ਪਰ ਇਹ ਘਟਨਾ ਅਸੀਂ ਭੁੱਲ ਗਏ ਕਿ ਕਿਵੇਂ ਨਾਨਕਮਤੇ ਤੋਂ ਪੀਲੀਭੀਤ ਜਿਹੜੀ ਆ ਉਹ ਜਾ ਰਹੀ ਇੱਕ ਬੱਸ ਚੋਂ 20 ਸਿੱਖ ਨੌਜਵਾਨ ਕੱਢ ਕੇ ਜਿਹੜੇ ਨੇ ਬੇਗੁਨਾਹ ਉਹ ਕਲਿਆਣ ਸਿੰਘ ਸਰਕਾਰ ਨੇ ਮਾਰ ਮੁਕਾਏ ਸੀ। ਸੋ ਉਹ ਜਿਹੜਾ ਵਾਕਿਆ ਜਿਹਦਾ ਐਮਨੈਸਟੀ ਇੰਟਰਨੈਸ਼ਨਲ ਨੇ ਚਰਚਾ ਕੀਤਾ, ਜਿਹਦੀ ਸੀਬੀਆਈ ਇਨਕੁਆਇਰੀ ਦੀ ਮੰਗ ਹੋਈ, ਸੋ ਉਹ ਵੀ ਕਿਉਂਕਿ ਬਹੁਤਿਆਂ ਨੂੰ ਇਹ ਵੀ ਭੁੱਲ ਗਿਆ ਕਿ ਇਹ ਐਲਕੇ ਅਡਵਾਨੀ ਔਰ ਵਾਜਪਾਈ ਦੇ ਵੇਲੇ 35 ਸਿੱਖ ਚਿੱਠੀ ਸਿੰਘਪੁਰਾ ਜਿਹੜੇ ਨੇ ਇਹਨਾਂ ਨੇ ਮਾਰੇ ਸੀ, ਜਿਹਦੇ ਥੱਲੇ ਕਸ਼ਮੀਰ ਚੋਂ ਸਿੱਖਾਂ ਨੂੰ ਮਾਈਗ੍ਰੇਟ ਕਰਾਉਣ ਔਰ ਕਲਿੰਟਨ ਦੀ ਵਿਜ਼ਿਟ ਨਾਲ ਜੋੜਿਆ ਗਿਆ ਸੀ। ਹੁਣ ਜੇ ਅਡਵਾਨੀ ਦੇ ਵੇਲੇ ਕਸ਼ਮੀਰ 'ਚ ਸਿੱਖ ਮਰਦੇ ਨੇ, ਕਲਿਆਣ ਸਿੰਘ ਬੀਜੇਪੀ ਚੀਫ ਮਿਨਿਸਟਰ ਹੁੰਦੇ ਆ, 20 ਸਿੱਖ ਬੱਸ ਚੋਂ ਕੱਢ ਕੇ ਪੀਲੀਭੀਤ 'ਚ ਮਾਰੇ ਜਾਂਦੇ ਨੇ, ਔਰ 49 ਜਿਹੜੇ ਨੇ ਆਰਐਸਐਸ ਬੀਜੇਪੀ ਵਰਕਰ ਨਵੰਬਰ 84 'ਚ ਚਾਰਜ ਸ਼ੀਟ ਹੋਏ ਨੇ, ਅਰੈਸਟ ਹੋਏ ਨੇ, ਔਰ ਜੈਨ ਅਗਰਵਾਲ ਜਿਹੜੀ ਕਮੇਟੀ ਹੈ ਉਹਦੀ ਰਿਪੋਰਟ 'ਚ ਉਹਨਾਂ ਦਾ ਨਾਮ ਵੱਜਦਾ। ਤੇ ਇਹ ਫਿਰ ਇਹ ਕਿਵੇਂ ਬਰੀ ਹੋ ਗਏ ਬੀਜੇਪੀ ਵਾਲੇ ਕਿ ਵੀ ਇਹਨਾਂ ਨੇ ਕੋਈ ਸਿੱਖ ਨਸਲ ਕੁਸ਼ੀ 'ਚ ਕੋਈ ਇਹਨਾਂ ਦਾ ਰੋਲ ਨਹੀਂ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਅਹਿਮ ਗੱਲ ਹੈ। ਸਮਾਂ ਦੇਖਦੇ ਹਾਂ, ਮੈਂ ਇੱਕੋ ਹੀ ਇਸ਼ੂ ਨੂੰ ਡਿਸਕਸ ਕਰਾਂਗਾ ਦੂਸਰਾ ਫਿਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।